क्यामत आप दसे दी कि क्यामत क्यों जरूरी सी। पाकिस्तान एक कलमे की बुनियाद ते बनाया गया सी, इस्लामी मुल्क सी, पर एदियां दीवारां जेड़ियां ने ओह हिला दित्तियां गईयां। 4 साल पहलों भी एक जैनब नामी बच्ची का रेप होया, लेकिन उन्होंने भी अज तक इंसाफ नहीं मिल सकिया, ओहदे भी कातल नहीं फड़े जा सके। ਉਹੀ ਅੱਜ ਗੱਲ बन गई पंजाब कॉलेज ਦੇ ਵਿੱਚ ਇਸੇ ਤਰ੍ਹਾਂ ਵਾਕਿਆ ਆਇਆ। ਅਫਸੋਸ ਉਥੋਂ ਦੇ ਪ੍ਰਿੰਸੀਪਲ ਤੇ ਉਹਨਾਂ ਦੇ ਮਾਲਕ ਤੇ ਵੀ ਸਿਰਫ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਉਹਦਾ ਪਿਓ ਆਇਆ, ਉਹਨੂੰ ਆਖਿਆ ਲਾਸ਼ ਤਾਂ ਚੁੱਕਣ ਦੇਣੀ ਹੈ, ਪਹਿਲੋਂ ਇੱਥੇ ਸਾਨੂੰ ਫਾਰਮ ਤੇ ਸਾਈਨ ਕਰਕੇ ਜਾ ਕੇ ਤੂੰ ਕੋਈ ਕਾਨੂੰਨੀ ਕਾਰਵਾਈ ਨਹੀਂ ਕਰੇਗਾ। ਕਿਹੜੀ ਗੱਲ ਤੋਂ ਕਿ ਸਾਡੇ ਅਦਾਰੇ ਦੀ ਬਦਨਾਮੀ ਨਾ ਹੋ ਜੇ, ਕਿਉਂਕਿ ਕਿਸੇ ਦੀ ਇੱਜ਼ਤ ਨੂੰ ਉਹ ਇੱਜ਼ਤ ਹੀ ਨਹੀਂ ਸਮਝਦੇ। ਬੜੇ ਅਫਸੋਸ ਦੀ ਗੱਲ ਹੈ। ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਪ੍ਰਿੰਸੀਪਲ ਹੈ ਜਾਂ ਉਹਦਾ ਅਦਾਰੇ ਦਾ ਮਾਲਕ ਹੈ, अगर ਉਹਦੀ ਬੱਚੀ ਨਾਲ ਇਹੋ ਹੀ ਵਾਕਿਆ ਹੋਇਆ ਹੁੰਦਾ ਤੇ ਫਿਰ ਇਸੇ ਤਰ੍ਹਾਂ ਹੀ ਕਰ ਦਿਓ ਕਿ ਕੋਈ ਕਾਨੂੰਨੀ ਕਾਰਵਾਈ ਨਹੀਂ ਹੋ ਸਕਦੀ, ਕੋਈ ਕੁਝ ਨਹੀਂ ਹੋ ਸਕਦਾ। ਉਤੋਂ ਪੁਲਿਸ ਨੂੰ ਸੱਦ ਕੇ ਜਿਹੜੇ ਸਟੂਡੈਂਟ ਬਾਹਰ ਇhtਜਾਜ ਕਰ ਰਹੇ ਸਨ ਪੋਰਮਨ, ਉਹਨਾਂ ਨੂੰ ਮਰਵਾਇਆ। ਉਥੋਂ ਦਾ ਜਿਹੜਾ ਪੁਲਿਸ ਅਫਸਰ ਸੀ ਉਹਨੂੰ ਸਟੂਡੈਂਟਾਂ ਨੇ ਆਖਿਆ ਅਗਰ ਤੁਹਾਡੀ ਬੱਚੀ ਨਾਲ ਇਸ ਤਰ੍ਹਾਂ ਹੋ ਜਾਏ ਤੇ ਉਹ ਕਹਿੰਦਾ ਮੇਰੀ ਬੱਚੀ ਇੰਨੀ ਸਸਤੀ ਹੈ, ਮੇਰੀ ਬੱਚੀ ਨਾਲ ਨਹੀਂ ਹੋ ਸਕਦਾ। ਕਿਉਂਕਿ ਉਹਨਾਂ ਜਿਹੜੇ ਅਮੀਰ ਨੇ, ਜਿਹੜੇ ਅਫਸਰ ਨੇ, ਉਹਨਾਂ ਦੇ ਬੱਚਿਆਂ ਦਾ ਮਿਆਰ ਹੋਰ ਹੈ, ਸਾਡੇ ਗਰੀਬਾਂ ਦੇ ਬੱਚਿਆਂ ਦਾ ਮਿਆਰ ਹੋਰ ਹੈ। ਸਾਡੇ ਬੱਚਿਆਂ ਦੀ ਕੋਈ ਇੱਜ਼ਤ ਨਹੀਂ, ਇੱਜ਼ਤ ਸਿਰਫ ਉਹਨਾਂ ਦੀ ਹੈ ਤੇ ਉਹਨਾਂ ਦੇ ਬੱਚਿਆਂ ਦੀ ਹੈ। क्योंकि इत्थे ते कोई पता ही नहीं लगता कदों कतल करके रोड ते 5-7 बंदे सुते मार के ते बाद च पागल कह देंदे ने। उस सिक्योरिटी गार्ड नूं अगर फड़ा देंदे ते ओहदे च अदारे दी बदनामी नहीं सी होनी, बल्कि उहनूं कानूनी तरीके नाल पूरी सज़ा दिवांदे। लोकां ने एप्रीशिएट करना सी भी अगर उहने गुनाह कीता सी ते अदारे ने उहनूं सज़ा दिवाई है, अदारा उहदे खिलाफ खलोता है। पर नहीं, इत्थे चाहते ने जिहड़े साडे मुलाजम ने उहनां दा म्यार उत्ते वे, दूसरे आम लोग पढ़न। मैं आवाम नूं कहना चाहना कि तुसीं इस पंजाब कॉलेज दा बाईकाट करो, कोई तुहाडा नुकसान नहीं हो चला। अपने ज़हन चों गुलामी कढ दिओ। जिहड़ा तुसीं ज़हन बनाया ना कि साडे बच्चे इत्थे पढ़नगे ते नौकरियां मिलणगीਆਂ, ਉਹ नौकरी एडी चंगी चीज़ है ही नहीं यार। मैं दुआ करना कि मेरे बच्चे नौकरी ना करन, मैं नौकरी ना करा, मेरा रिश्तेदार कोई नौकरी ना लगे। ਉਹ ਸਾਨੂੰ ਅੱਲਾਹ ਪਾਕ ਆਪਣੇ ਵਸਾਇਲ ਦੇਵੇ, ਆਪਣੇ ਕਾਰੋਬਾਰ ਦੇਵੇ। ਨੌਕਰੀ ਤੋਂ ਬਚੋ, ਨੌਕਰੀ ਕੋਈ ਏਡੀ ਚੰਗੀ ਚੀਜ਼ ਨਹੀਂ ਹੁੰਦੀ। ਇਸ ਤੋਂ ਕਰਕੇ ਇਸ ਕਾਲਜ ਦਾ ਬਾਈਕਾਟ ਕਰੋ, ਆਪਣੇ ਬੱਚਿਆਂ ਨੂੰ ਹਟਾਓ, ਉਹਨਾਂ ਨੂੰ ਪਤਾ ਲੱਗੇ ਵੀ ਉਹ ਗਲਤ ਨੇ ਤੇ ਗਲਤ ਦੇ ਨਾਲ ਖਲੋਤੇ ਨੇ, ਕਿਉਂਕਿ ਉਹ ਗਲਤ ਦੇ ਨਾਲ ਖਲੋਣ ਵਾਲਾ ਹੀ ਗਲਤ ਹੋ ਸਕਦਾ। ਸਾਡੇ ਇੱਥੇ ਉਹ ਬੰਦਾ ਨਹੀਂ ਮੈਨੂੰ ਗਿਣਦਾ ਜਿਹੜਾ ਸਿਕਿਉਰਿਟੀ ਗਾਰਡ ਹੈ, ਮੈਂ ਉਹਨੂੰ ਕੁੱਤਾ ਗਿਣਨਾ। ਇਸੇ ਤਰ੍ਹਾਂ ਕਈ ਸੜਕਾਂ ਤੇ ਵੀ ਕੁੱਤੇ ਖਲੋਤੇ ਨੇ ਅੱਜ ਕੱਲ ਬੜੇ। ਕੋਈ ਬੰਦਾ ਆਪਣੀ ਧੀ ਭੈਣ ਲੈ ਕੇ ਨਿਕਲੇ ਜਾਂ ਕੋਈ ਪੈਦਲ ਔਰਤ ਜਾਂਦੀ ਹੋਵੇ, ਉਹਦੇ ਵੱਲ ਇਸ ਤਰ੍ਹਾਂ ਵੇਂਦੇ ਨੇ ਜਿਵੇਂ ਕੁੱਤੇ ਹਸਰਤ ਦੀ ਨਿਗਾਹ ਨਾਲ ਵੇਂਦੇ ਨੇ। ਇਹ ਇਨਸਾਨ ਨਹੀਂ ਹੁੰਦੇ ਜਿਹੜੇ ਇਸ ਤਰ੍ਹਾਂ ਮਾਸੂਮ ਬੱਚੀਆਂ ਨਾਲ ਵਾਸ਼ਿਆਨਾ ਜਹਲਾਨਾ ਹਰਕਤਾਂ ਕਰਦੇ ਨੇ, ਇਹ ਕੁੱਤੇ ਗਿਣੇ ਜਾਂਦੇ ਨੇ।